ਸਰਦੀਆਂ ਦੇ ਅੰਦਰ ਚੱਲਣ ਵਾਲਾ ਕਾਰੋਬਾਰ ਉਹ ਆ ਲੰਡੇ ਦਾ ਕਾਰੋਬਾਰ। ਕਿਉਂਕਿ ਜੇ ਸਭ ਤੋਂ ਜ਼ਿਆਦਾ ਜੇ ਪਾਕਿਸਤਾਨ ਦੇ ਅੰਦਰ ਜੇ ਕੰਮ ਹੈਗਾ ਨਾ ਸਰਦੀਆਂ ਦੇ ਹਿਸਾਬ ਨਾਲ ਉਹ ਲੰਡੇ ਦਾ। ਪਾਕਿਸਤਾਨ ਦੇ ਅੰਦਰ ਲੰਡਾ ਆਵਾਮ ਸਿਰਫ ਇਸ ਵਜ੍ਹਾ ਤੋਂ ਨਹੀਂ ਪਾਉਂਦੀ ਕਿ ਸਸਤਾ ਹੁੰਦਾ, ਕਿਉਂਕਿ ਬਿਹਤਰ ਵੀ ਹੁੰਦਾ। ਕਿਉਂਕਿ ਬਾਹਰੋਂ ਇੰਪੋਰਟ ਹੋ ਕੇ ਆਉਂਦਾ, ਚਾਈਨਾ 'ਚੋਂ, ਅਮੈਰੀਕਾ 'ਚੋਂ ਜਾਂ ਯੂਰਪ ਦੇ ਕਿੰਨੀ ਵੀ ਕੰਟਰੀ ਹੁੰਦੀ ਆ ਉੱਥੋਂ ਇੰਪੋਰਟ ਹੋ ਕੇ ਆਉਂਦਾ, ਕਿਉਂਕਿ ਯੂਜ਼ ਹੁੰਦਾ ਅਤੇ ਪਾਕਿਸਤਾਨੀ ਆਵਾਮ ਯੂਜ਼ ਪਾਉਂਦੀ ਹੈ। ਅਤੇ ਪਾਕਿਸਤਾਨੀ ਬ੍ਰੈਂਡ ਨਾਲੋਂ ਇਹ ਅੱਛਾ ਹੁੰਦਾ, ਕਿਉਂਕਿ ਉੱਧਰ ਜਿਹੜੀ ਮੈਨੂਫੈਕਚਰਿੰਗ ਹੁੰਦੀ ਹੈ ਨਾ ਕੱਪੜੇ ਦੀ ਜਾਂ ਫਿਰ ਕਿਸੇ ਵੀ ਸ਼ੈ ਦੀ ਲੰਡੇ ਦੇ ਮੁਤਲਕ ਸੂਟ ਹੋ ਗਿਆ ਜਾਂ ਕੋਟ ਹੋ ਗਏ, ਜੈਕਟ ਹੋ ਗਈ, ਹੁੱਡ ਹੋ ਗਈ, ਕੋਈ ਵੀ ਉਹ ਤਕਰੀਬਨ ਅੱਛੀ ਕੁਆਲਿਟੀ ਦਾ ਯਾਨੀ ਕਿ ਯੂਜ਼ ਕਰਦੇ ਆ ਅਤੇ ਉਹ ਲੋਕਲ ਨਾਲੋਂ ਜ਼ਿਆਦਾ ਅੱਛਾ ਹੁੰਦਾ ਵਾ। ਅਤੇ ਜ਼ਿਆਦਾਤਰ ਪਾਕਿਸਤਾਨ ਦੇ ਅੰਦਰ ਲੰਡੇ ਦਾ ਕਾਰੋਬਾਰ ਸਿਆਲ 'ਚ ਹੀ ਚੱਲਦਾ। ਅਤੇ ਇਸ ਸਾਲ 2025 ਦੇ ਅੰਦਰ ਇਹ ਬਹੁਤ ਜ਼ਿਆਦਾ ਆਵਾਮ ਨੇ ਲੰਡਾ ਪਾਉਣਾ ਹੈ। ਯੂਟਿਊਬ ਦੇ ਉੱਤੇ ਬਿਲਕੁਲ ਸਭ ਤੋਂ ਜ਼ਿਆਦਾ ਜੇ ਹਾਈਪ ਕ੍ਰੀਏਟ ਹੋਈ ਹੈ ਨਾ ਉਹ ਲੰਡੇ ਦੀ ਹੋਈ ਹੈ। ਇਸ ਸਾਲ ਅੰਨਾ ਲੰਡਾ ਆਵਾਮ ਨੇ ਪਾਉਣਾ ਅਤੇ ਚੱਲਣਾ ਵੀ ਬਹੁਤ ਅਤੇ ਵਿਕਣਾ ਵੀ ਹੈ ਅਤੇ ਆਵਾਮ ਨੇ ਲੈਣਾ ਵੀ ਹੈ। ਇਸ ਤੋਂ ਹਟ ਕੇ ਅਗਰ ਤੁਸੀਂ ਇਹਦੇ ਉੱਤੇ 20,000 ਲਾਉਂਦੇ ਆ ਲੰਡੇ ਉੱਤੇ, ਇਹ ਤੁਹਾਨੂੰ ਇਹਦਾ ਰਿਟਰਨ 80% ਦਿੰਦਾ, ਯਾਨੀ ਕਿ ਲੱਖ ਰੁਪਏ ਦਾ ਵਿਕਦਾ। ਯਾਨੀ ਕਿ ਕੋਈ ਵੀ ਸ਼ਾਇਦ ਤੁਸੀਂ ਲੰਡੇ ਦੇ 20 ਰੁਪਏ ਲੈਂਦੇ ਆ ਨਾ ਉਹ 100 ਦੀ ਵਿਕਦੀ ਹੈ, ਜਾਂ ਫਿਰ 50 ਹੀ ਲੈਂਦੇ ਆ ਤਾਂ 200 ਦੀ ਵਿਕਦੀ ਹੈ। ਯਾਨੀ ਕਿ ਤੁਹਾਨੂੰ ਇਹਦੇ ਅੰਦਰ ਡਬਲ ਟ੍ਰਿਪਲ ਮੁਨਾਫਾ। ਬਹਰਹਾਲ ਤੁਸੀਂ ਹੋਰ ਕੰਮ ਵੀ ਕਰ ਸਕਦੇ ਲੰਡੇ ਤੋਂ ਇਲਾਵਾ, ਲੇਕਿਨ ਇਸ ਸਾਲ ਇਸ ਮੌਜੂਦਾ ਹਾਲਾਤ ਦੇ ਮੁਤਾਬਕ ਲੰਡੇ ਦਾ ਕਰੋਗੇ ਤਾਂ ਬੈਸਟ ਰਹੋਗੇ।